ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਮਿੰਟੂ ਗੁਰਸਰਗਾ ਜੀ। ਮਿੰਟੂ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ USA ਤੇ। ਜੀ ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚਲੀਏ ਸਪਾਂਸਰਸ ਦਾ, ਜਿਹੜੇ ਜ਼ਰੀਆ ਬੰਦ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੀ ਜੇ ਟਰਕੀਅਨ ਅਟਾਰਨੀ ਟਰਕੀਅਨ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 415909-0503। ਕ੍ਰਿਸ਼ਨ ਧਨੋਟਾ ਯੂਬਾ ਸਿਟੀ, ਬਲਜਿੰਦਰ ਸਿੰਘ ਨਿਜਰ ਵੁੱਡਲੈਂਡ, ਪਰਮਜੀਤ ਕੌਰੰਗੀ ਵੈਕਾਵਲ, ਪ੍ਰਿਤਪਾਲ ਸਿੰਘ ਸਿੱਧੂ ਫਰੈਜ਼ਨੋ, GN ਲਿਊ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, ਏਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵੀ ਇਹਨਾਂ ਤੋਂ ਮਿਲਦੇ ਨੇ। ਲੋਕੇਸ਼ਨਾਂ ਸੈਂਟਰ ਨੇਲਾ ਦੀ ਨੀਮਾ ਸੋਤਾ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ 209-277-0113 ਤੇ। ਜਸਵਿੰਦਰ ਸਿੰਘ ਨਾਗਰਾ, ਰੋਜ਼ਵੈਲ, ਅਵਤਾਰ ਸਿੰਘ ਸਿੰਘਾ ਯੂਬਾ ਸਿਟੀ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200। ਅੱਜ ਦਾ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2024 ਦੀ 16 ਨਵੰਬਰ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਸ਼ਨੀਵਾਰ ਹੈ। ਖਬਰਾਂ ਦੀ ਸ਼ੁਰੂਆਤ ਮਿੰਟੂ ਜੀ ਕਰੀਏ ਭਾਜਪਾ ਦੇ ਇੱਕ ਅਜਿਹੇ ਨਾਅਰੇ ਤੋਂ ਜਿਸ ਦਾ ਲੰਘੇ ਦਿਨੀ ਕਾਫੀ ਪ੍ਰਚਾਰ ਕੀਤਾ ਗਿਆ ਸੀ। ਭਾਜਪਾ ਦੀ ਜਿਹੜੀ ਸਿਆਸਤ ਹੈ ਇਹਦੇ ਆਲੇ ਦੁਆਲੇ ਸੈਂਟਰਿਕ ਹੁੰਦੀ ਦਿਖਾਈ ਦਿੰਦੀ ਸੀ, ਪਰ ਹੁਣ ਬਟੇਂਗੇ ਤੋਂ ਕਟੇਂਗੇ ਦਾ ਵਿਰੋਧ ਭਾਜਪਾ ਦੇ ਵਿੱਚੋਂ ਹੀ ਹੋਣ ਲੱਗ ਪਿਆ ਜੀ। ਦੇਖੋ, ਸਭ ਤੋਂ ਪਹਿਲਾਂ ਵਿਰੋਧ ਕੀਤਾ ਸੀਗਾ ਅਜੀਤ ਪਵਾਰ ਨੇ ਜੀ, ਤੇ ਇਹ ਵਿਰੋਧ ਸ਼ੁਰੂ ਹੋਇਆ ਸੀਗਾ ਇਸ ਕਰਕੇ ਪ੍ਰਵੀਨ ਜੀ, ਕਿਉਂਕਿ ਯੋਗੀ ਨੇ ਜਿਹੜਾ ਉਹਨਾਂ ਦਾ ਜਾਣਿਆ ਪਛਾਣਿਆ ਦਾਸ ਆ, ਉਹ ਜਾ ਕੇ ਉੱਥੇ ਵਰਤਿਆ ਕਿ ਜੀ ਬਟੇਂਗੇ ਤੋਂ ਕੱਟੇਂਗੇ ਜੀ। ਹੁਣ ਉਸ ਤੋਂ ਬਾਅਦ ਪ੍ਰਧਾਨ ਮੰਤਰੀ ਨੇ ਇਸ ਬਿਆਨ ਨੂੰ ਥੋੜਾ ਜਿਹਾ ਹੋਰ ਵਧਾ ਦਿੱਤਾ। ਉਹ ਕਹਿੰਦੇ ਏਕ ਹੈ ਤਾਂ ਸੇਫ ਹੈ। ਅੱਛਾ, ਇਸ ਤੋਂ ਬਾਅਦ ਇਹਨਾਂ ਨੇ ਇੱਕ ਨਾ ਹੋਰ ਤਸਵੀਰ ਜਾਰੀ ਕੀਤੀ। ਉਹਦੇ ਵਿੱਚ ਮਤਲਬ ਕਿ ਇੱਕ ਜਿੱਦਾਂ ਕਹਿ ਲਓ ਕਿ ਹੱਥ ਦਿਖਾਇਆ, ਜਿਹਦੇ ਚ SC ST ਦਲਿਤ ਏਦਾਂ ਲਿਖ ਕੇ ਨਾ ਅਲੱਗ-ਅਲੱਗ ਸ਼੍ਰੇਣੀਆਂ ਜਿਹੜੀਆਂ ਉਹ ਬਣਾ ਦਿੱਤੀਆਂ। ਯਾਨੀ ਤੁਸੀਂ ਦੇਖੋ ਕਿ ਪ੍ਰਧਾਨ ਮੰਤਰੀ ਦੇ ਇਸ ਸਲੋਗਨ ਨੂੰ ਜਦੋਂ ਯੂਜ਼ ਕੀਤਾ ਗਿਆ, ਉੱਥੇ ਨਾ ਮੁਸਲਮਾਨ ਸ਼ਾਮਲ ਕੀਤਾ ਗਿਆ, ਨਾ ਈਸਾਈ ਸ਼ਾਮਲ ਕੀਤਾ ਗਿਆ, ਨਾ ਸਿੱਖ ਸ਼ਾਮਲ ਕੀਤਾ ਗਿਆ। ਮਤਲਬ ਕਿ ਉੱਥੇ ਵੀ ਇੱਕ ਤਰ੍ਹਾਂ ਨਾਲ ਪੈਗਾਮ ਕੀ ਦਿੱਤਾ ਗਿਆ ਲੁਕਵੇਂ ਰੂਪ ਦੇ ਵਿੱਚ ਕਿ ਅਸੀਂ ਹਿੰਦੂ ਜੇ ਏਕ ਹੈ ਤਾਂ ਸੇਫ ਹੈ, ਬਟੇਂਗੇ ਤਾਂ ਕਟੇਂਗੇ। ਕੌਣ ਹਿੰਦੂਆਂ ਨੂੰ ਕੱਟ ਰਿਹਾ ਜੀ? ਤੁਸੀਂ ਦੇਖ ਰਹੇ ਹੋ ਨਾ ਕਿ ਘਟਨਾਵਾਂ ਵਾਪਰਦੀਆਂ ਨੇ ਪ੍ਰਵੀਨ ਜੀ, ਘਟਨਾਵਾਂ ਵਾਪਰਦੀਆਂ। ਇਹ ਮੁਲਕ ਲਗਭਗ ਕਹਿ ਲਓ ਕਿ 150 ਕਰੋੜ ਦਾ ਵਸੋਂ ਵਾਲਾ ਮੁਲਕ ਆ, ਬਹੁਤ ਕੁਛ ਆ, ਪਰ ਕੋਈ ਭਾਈਚਾਰਾ ਠੀਕ ਆ, ਕਿਤੇ ਦੰਗੇ ਫਸਾਦ ਵੀ ਚੱਲਦੇ ਰਹਿੰਦੇ ਆ, ਇੱਥੇ ਸਭ ਕੁਝ ਠੀਕ ਨਹੀਂ ਹੈ। ਮੈਂ ਕਹਾਂ ਕਿ ਸਭ ਕੁਝ ਠੀਕ ਹੈ, ਪਰ ਹਿੰਦੂਆਂ ਨੂੰ ਕੌਣ ਕੱਟ ਰਿਹਾ? ਸਮਝ ਤੋਂ ਬਾਹਰ ਹੈ। ਹਿੰਦੂਆਂ ਨੂੰ ਘੱਟ ਖਤਰਾ ਹੈ ਤੁਹਾਡੀ ਸੱਤਾ, ਬਸ ਇਹੀ ਪ੍ਰੋਬਲਮ ਹੈ। ਅਜੀਤ ਪਵਾਰ ਨੇ ਸਭ ਤੋਂ ਵੱਡਾ ਜਿਹੜਾ ਵਿਰੋਧ ਜਤਾਇਆ ਸੀਗਾ ਕਿ ਬਟੇਂਗੇ ਤੋਂ ਕਟੇਂਗੇ ਵਾਲਾ ਕੰਮ ਇੱਥੇ ਨਹੀਂ ਚੱਲੇਗਾ। ਹੁਣ ਇਹਦੇ ਚ ਵੀ ਪ੍ਰਵੀਨ ਜੀ ਇੱਕ ਚੀਜ਼ ਹੋਰ ਹੁੰਦੀ ਆ। ਅਜੀਤ ਪਵਾਰ ਉਹ ਸ਼ਖਸ ਹੈ ਜਿਸ ਨੂੰ ਮੁਸਲਮਾਨਾਂ ਦੇ ਥੋੜੇ ਬਹੁਤੇ ਵੋਟ ਮਿਲਦੇ ਆ। ਹੋ ਸਕਦਾ ਹੈ ਕਿ ਉਹਨਾਂ ਵੋਟਾਂ ਨੂੰ ਸਿਕਿਉਰ ਕਰਨ ਵਾਸਤੇ ਉਹ ਕਹਿ ਰਹੇ ਹੋ, ਇਹ ਵੀ ਤੇ ਹੈ। ਇਹ ਚੀਜ਼ਾਂ ਉੱਥੇ ਚੱਲ ਰਹੀਆਂ। ਜਿਹੜੀ ਮਹਾਰਾਸ਼ਟਰ ਦੀ ਇਸ ਵੇਲੇ ਦੀ ਸੱਤਾ ਦੀ ਲੜਾਈ ਆ, ਉਹ ਬੜੀ ਉਲਝਵੀਂ ਨਜ਼ਰ ਆ ਰਹੀ ਆ। ਨੈਕ ਟੂ ਨੈਕ ਫਾਈਟ ਨਾ ਵੀ ਗਿਣੋਗੇ ਤਾਂ ਘੱਟੋ ਘੱਟ 55-45 ਦਾ ਮੁਕਾਬਲਾ ਤੇ ਉੱਥੇ ਹੈਗਾ ਆ, ਜੇ ਹੱਥੋਂ ਸੁੱਟਿਆ ਮੰਨੀਏ। ਤੇ ਦੂਜੀ ਗੱਲ ਹੈ ਕਿ ਉੱਥੇ ਪੰਕਜਾ ਮੁੰਡੇ ਨੇ ਵੀ ਕੱਲ ਵਿਰੋਧ ਜਤਾਇਆ। ਵਿਰੋਧ ਇਸ ਕਰਕੇ ਜਤਾਇਆ ਕਿ ਇਹ ਇਹੋ ਜਿਹੇ ਨਾਰੇ ਜਿਹੜੇ ਕੱਟੜ ਨਾਰੇ ਆ ਸਾਡੇ ਇੱਥੇ ਚੱਲਣ ਵਾਲੇ ਨਹੀਂ ਹੈ, ਮਤਲਬ ਕਿ ਸਾਡਾ ਨੁਕਸਾਨ ਹੋ ਰਿਹਾ। ਤੁਸੀਂ ਦੇਖੋ ਕੱਲ ਪ੍ਰਧਾਨ ਮੰਤਰੀ ਦੀ ਸ਼ਿਵਾਜੀ ਪਾਰਕ ਦੇ ਵਿੱਚ ਇੱਕ ਬਹੁਤ ਵੱਡੀ ਰੈਲੀ ਸੀ। ਉਹਦੇ ਵਿੱਚ ਕੁਰਸੀਆਂ ਖਾਲੀ ਨਜ਼ਰ ਆ ਰਹੀਆਂ ਨੇ, ਬਹੁਤ ਸਾਰੀਆਂ ਤਸਵੀਰਾਂ। ਤੇ ਕਮਾਲ ਦੀ ਗੱਲ ਹੈ ਕਿ ਉਹਦੇ ਵਿੱਚ ਕੁਝ ਜਿਹੜੇ ਇਹਨਾਂ ਦੇ ਗੱਠਜੋੜ ਦੇ ਕੈਂਡੀਡੇਟ ਆ, ਜਿਹੜੇ ਕਿਉਂਕਿ ਬੰਬਾ ਬਹੁਤ ਵੱਡਾ ਹੈ ਨਾ, ਮੁੰਬਈ ਜਿਸ ਨੂੰ ਕਹਿ ਦਿੰਦੇ ਆ, ਉਹਦੇ ਵਿਧਾਨ ਸਭਾ ਖੇਤਰ ਬਹੁਤ ਨੇ,
ਤਾਂ ਉਹਦੇ ਵਿੱਚ ਕੁਝ ਕੈਂਡੀਡੇਟ ਵੀ ਨਹੀਂ ਆਏ। ਤੇ ਕਮਾਲ ਦੀ ਗੱਲ ਇਹ ਵੇਖੋ ਕਿ ਨਵਾਬ ਮਲਿਕ, ਜਿਸ ਨੂੰ ਇਹਨਾਂ ਨੇ ਜੇਲ੍ਹ 'ਚ ਸੁੱਟਿਆ, ਜਿਸ ਨੂੰ ਤਰ੍ਹਾਂ ਤਰ੍ਹਾਂ ਦੀ ਬਦਨਾਮੀ ਇਹਨਾਂ ਨੇ ਉਹਦੇ ਮੱਥੇ ਤੇ ਮੜੀ, ਨਵਾਬ ਮਲਿਕ ਨੂੰ ਇਸ ਵੇਲੇ ਮੈਦਾਨ 'ਚ ਉਤਾਰਿਆ ਇਹਨਾਂ ਦੇ ਸਾਥੀ ਅਲਾਈਡ ਨੇ, ਕਹਿ ਲਓ। ਠੀਕ ਹੈ। ਤਾਂ ਮਤਲਬ ਕਿ ਇਹੋ ਜਿਹੀ ਗੁੰਝਲਦਾਰ ਸਥਿਤੀ ਉੱਥੇ ਬਣ ਗਈ ਆ ਤੇ ਸਭ ਕੁਝ ਠੀਕ ਇਹਦੇ 'ਚ ਹੈ ਨਹੀਂਗਾ। ਇਸ ਗੱਠਜੋੜ 'ਚ, ਮਹਾਯੁਕਤੀ ਗੱਠਜੋੜ ਜਿਸ ਨੂੰ ਇਹ ਕਹਿ ਰਹੇ ਨੇ, ਉਹਦੇ 'ਚ ਸਭ ਠੀਕ ਨਹੀਂ ਹੈ। ਏਕਨਾਥ ਸ਼ਿੰਦੇ ਨੂੰ, ਅੱਛਾ ਮੈਂ ਤੁਹਾਨੂੰ ਸੰਖੇਪ ਦੇ ਵਿੱਚ ਇਸ ਚੱਲ ਰਹੇ ਇਲੈਕਸ਼ਨ ਦੀ ਇੱਕ ਛੋਟੀ ਜਿਹੀ ਕਹਾਣੀ ਦੱਸ ਦੇਵਾਂ ਕਿ ਕਹਾਣੀ ਦਵਿੰਦਰ ਫੜਨਵੀਸ ਦੀ ਪਿਛਲੇ ਦਿਨੀ ਇੱਕ ਆਡੀਓ ਵਾਇਰਲ ਹੋਈ, ਜਿਹਦੇ 'ਚ ਉਹ ਕਹਿੰਦਾ ਨਜ਼ਰ ਆ ਰਿਹਾ ਕਿ ਸਭ ਦਾ ਹਿਸਾਬ ਕਰ ਦਿਆਂਗੇ, ਮੁੱਖ ਮੰਤਰੀ ਮੈਂ ਹੀ ਬਣੂ। ਇਹਦਾ ਮਤਲਬ ਕੀ ਹੈ ਕਿ ਏਕਨਾਥ ਸ਼ਿੰਦੇ ਨੂੰ ਇਹ ਮੈਸੇਜ ਮਿਲ ਚੁੱਕਾ ਹੈ ਕਿ ਯੂਜ਼ ਐਂਡ ਥਰੋ ਵਾਲਾ ਕੰਮ ਹੋ ਗਿਆ। ਤੇ ਹੁਣ ਮਤਲਬ ਕਿ ਮੈਨੂੰ ਵੱਧ ਤੋਂ ਵੱਧ ਜਾਂ ਤਾਂ ਜਿੱਤ ਪ੍ਰਾਪਤ ਕਰਨੀ ਪਊਗੀ, ਜਾਂ ਇਹਨਾਂ ਨੂੰ ਕਹਿ ਲਓ ਘੱਟ ਤੋਂ ਘੱਟ ਰੋਕਣਾ ਪਊ। ਸਹੀ ਸਹੀ। ਉਹਨੇ ਵੀ ਕੁਝ ਬਾਗੀ ਖਿਲਾਰ ਦਿੱਤੇ, ਭਾਜਪਾ ਨੇ ਉਹਨੂੰ ਹਰਾਉਣ ਲਈ ਕੁਝ ਬਾਗੀ ਖਿਲਾਰ ਦਿੱਤੇ। ਅਜੀਤ ਪਵਾਰ ਇਹਨਾਂ ਤੋਂ ਕਹਿ ਲਓ ਕਿ ਡਿਫਰ ਹੋ ਕੇ ਉਹਨੇ ਤੇ ਇੱਥੋਂ ਤੱਕ ਕਹਿ ਦਿੱਤਾ ਕਿ ਅਡਾਨੀ ਮੀਟਿੰਗ ਦੇ ਵਿੱਚ ਮੌਜੂਦ ਸੀਗਾ ਜਦੋਂ 19 ਚ ਸਰਕਾਰ ਬਣਦੀ ਆ, ਤੇ ਫਿਰ ਉਸ ਤੋਂ ਬਾਅਦ ਉਸ ਸਰਕਾਰ ਨੂੰ ਡੇਗਣ ਵਾਸਤੇ ਜਦੋਂ ਰਣਨੀਤੀ ਘੜੀ ਜਾਂਦੀ ਆ ਕਿ ਅਡਾਨੀ ਸਾਹਿਬ ਦੇ ਵਿੱਚ ਬੈਠੇ ਸਨ। ਬੜਾ ਵੱਡਾ ਖੁਲਾਸਾ ਹੈ। ਤੇ ਕਮਾਲ ਦੇਖੋ, ਸ਼ਰਦ ਪਵਾਰ ਕਹਿ ਰਿਹਾ ਹੈ ਕਿ ਹਾਂਜੀ ਮੈਂ ਸੀਗਾ, ਸਭ ਹੋ ਰਿਹਾ ਸੀਗਾ। ਤਾਂ ਸ਼ਰਦ ਪਵਾਰ ਹੁਣ ਕਿੱਧਰ ਆ? ਉਹ ਰਾਹੁਲ ਗਾਂਧੀ ਦੇ ਨਾਲ ਆ। ਤੇ ਰਾਹੁਲ ਗਾਂਧੀ ਕਹਿ ਰਿਹਾ ਕਿ ਇਹਨਾਂ ਨੇ ਦੇਖੋ ਸਰਕਾਰ ਇਸ ਕਰਕੇ ਡੇਗੀ ਕਿਉਂਕਿ ਇਹਨਾਂ ਨੇ ਮੁੰਬਈ ਜਿਹੜੀ ਆ ਉਹ ਅਡਾਨੀ ਨੂੰ ਵੇਚਣੀ ਸੀ, ਤੇ ਸ਼ਰਦ ਪਵਾਰ ਵਿੱਚ ਬੈਠਾ ਹੋਇਆ। ਤੇ ਸ਼ਰਦ ਪਵਾਰ ਕਹਿ ਰਿਹਾ ਕਿ ਦੇਖੋ ਹਾਂਜੀ ਮੈਂ ਸੀਗਾ, ਤੇ ਸ਼ਰਦ ਪਵਾਰ ਤੇ ਬਹੁਤ ਮੌਕਿਆਂ ਤੇ ਅਡਾਨੀ ਦੀ ਸਪੋਰਟ ਕਰ ਚੁੱਕਾ ਹੈ। ਮਤਲਬ ਕਿ ਇੱਥੇ ਸਿੱਧਾ ਹੈ ਕਿ ਮਹਾਰਾਸ਼ਟਰ ਦੀ ਜਿਹੜੀ ਇਹ ਲੜਾਈ ਆ, ਸਿਆਸੀ ਲੜਾਈ, ਸੱਤਾ ਦੀ ਲੜਾਈ, ਇੱਥੇ ਵਿਚਾਰਧਾਰਾ ਨਹੀਂ ਚੱਲ ਰਹੀ, ਇੱਥੇ ਵਪਾਰਧਾਰਾ ਚੱਲ ਰਹੀ ਹੈ। ਮਤਲਬ ਕਿ ਦੋਹਾਂ ਪਾਸਿਆਂ ਤੋਂ ਵਿਚਾਰਧਾਰਾ ਦਾ ਪ੍ਰਪੰਚ ਹੋ ਸਕਦਾ ਆ, ਜੋ ਮਰਜ਼ੀ ਹੋ ਸਕਦਾ, ਪਰ ਮੇਰਾ ਮੰਨਣਾ ਕਿ ਉੱਥੇ ਪੈਸਾ ਬੋਲਦਾ ਹੈ। ਤਾਂ ਮੁੰਬਈ ਤੇ ਤਾਂਕ ਜਮਾਉਣ ਵਾਸਤੇ ਬਹੁਤ ਵੱਡੀ ਉੱਥੇ ਲੜਾਈ ਲੜੀ ਜਾ ਰਹੀ ਆ। ਰਾਹੁਲ ਗਾਂਧੀ ਕੁਝ ਹੋਰ ਕਹਿ ਰਹੇ ਆ, ਤਾਂ ਸ਼ਰਦ ਪਵਾਰ ਜਿਹੜੇ ਆ ਕੁਝ ਹੋਰ ਕਹਿ ਰਹੇ ਆ, ਅਜੀਤ ਪਵਾਰ ਕੁਝ ਹੋਰ ਕਹਿ ਰਹੇ ਆ, ਯੋਗੀ ਹੋਰੀ ਕੁਝ ਹੋਰ ਕਹਿ ਰਹੇ। ਸੋ ਬਹੁਤ ਉੱਥੇ ਕਹਿ ਲਓ ਕਿ ਰੋਲ ਘਚੌਲਾ ਚੱਲਦਾ ਪਿਆ। ਜੀ ਬਿਲਕੁਲ। ਜਿਹੜੀ ਤੁਸੀਂ ਮੀਟਿੰਗ ਦਾ ਜ਼ਿਕਰ ਕੀਤਾ ਨਾ ਜੀ, ਉਹਦੀ ਤਾਂ ਖਾਸੀ ਚਰਚਾ ਹੋ ਰਹੀ ਹੈ, ਬੇਸ਼ੱਕ ਪੰਜਾਬੀ ਮੀਡੀਆ 'ਚ ਨਾ ਹੋਵੇ, ਪਰ ਉਹ ਅਡਾਨੀ ਵਾਲੀ ਮੀਟਿੰਗ ਦੀ ਲੰਘੇ ਦਿਨਾਂ ਦੇ ਵਿੱਚ ਖਾਸੀ ਚਰਚਾ ਹੋਈ ਹੈ ਮਿੰਟੂ ਜੀ। ਹਾਂਜੀ ਹਾਂਜੀ। ਨਹੀਂ ਪੰਜਾਬੀ ਮੀਡੀਆ ਦੇਖੋ ਗੱਲ ਇਹ ਆ ਨਾ ਪ੍ਰਵੀਨ ਜੀ ਕਿ ਫਿਰ ਤੁਹਾਨੂੰ ਆਪਾਂ ਹੁਣ ਮੈਂ ਕਿਸੇ ਬਾਰੇ ਕੀ ਕਵਾਂ, ਚਲੋ ਆਪਾਂ ਆਪਦੀ ਗੱਲ ਕਰਦੇ ਹਾਂ ਕਿ ਜੇ ਆਪਾਂ ਗੱਲ ਕਰਾਂਗੇ ਹੁਣ, ਜੇ ਆਹ ਗੱਲ ਕਰਨੀ ਹੈ ਤਾਂ ਘੱਟੋ ਘੱਟ 10 ਗੱਲਾਂ ਤੁਹਾਨੂੰ ਹੋਰ ਉੱਥੋਂ ਪਹਿਲਾਂ ਸਮਝਣੀਆਂ ਪੈਣਗੀਆਂ। ਕਦੇ ਕਰੋਗੇ ਨਾ ਕੱਲੀ ਮੀਟਿੰਗ ਤੇ ਕੀ ਕਰੋਗੇ, ਤਾਂ ਫਿਰ ਇੰਨਾ ਕਈ ਵਾਰ ਟਾਈਮ ਨਹੀਂ ਹੁੰਦਾ। ਬਿਜ਼ੀ ਮੀਡੀਆ ਸਾਡਾ ਪੰਜਾਬੀ ਮੀਡੀਆ, ਉਹ ਕੋਈ ਇੱਧਰੋਂ ਕੋਈ ਸੋਸ਼ਲ ਮੀਡੀਆ ਤੋਂ ਬਣ ਗਿਆ, ਕੋਈ ਉੱਧਰੋਂ ਬਣ ਗਿਆ, ਮੁੱਦਾ ਉਹੀ ਬਹੁਤ ਨੇ। ਬਿਲਕੁਲ। ਹੁਣ ਪੰਜਾਬ ਦੀ ਪੋਲੀਟਿਕਸ ਨਹੀਂ ਆਈਏ ਤੇ ਗੱਲ ਕਰੀਏ ਗਿੱਦੜਬਾਹਾ ਦੀ ਜ਼ਿਮਨੀ ਚੋਣ ਦੀ। ਰਵਨੀਤ ਬਿੱਟੂ ਇੱਥੇ ਕਾਫੀ ਪ੍ਰਚਾਰ ਕਰ ਰਹੇ ਨੇ। ਜਿਹੜੇ ਲੋਕ ਸੀਗੇ ਉਹਨਾਂ ਨੂੰ ਲੱਗਦਾ ਸੀਗਾ ਕਿ ਸ਼ਾਇਦ ਹੁਣ ਚੰਡੀਗੜ੍ਹ ਦਾ ਮਸਲਾ ਉੱਠ ਖੜਿਆ, ਭਾਜਪਾ ਉਲਝੂਗੀ, ਪਰ ਇੱਥੇ ਬਿੱਟੂ ਸਾਹਿਬ ਜਿਹੜੇ ਨੇ ਉਹ ਕਾਂਗਰਸੀਆਂ ਨੂੰ ਉਲਝਾ ਰਹੇ ਨੇ ਔਰ ਬਾਡੀਆਂ ਦਾ ਮਸਲਾ ਚੁੱਕ ਲਿਆ ਜੀ, ਕਿਉਂਕਿ ਰਾਜਾ ਵੜਿੰਗ ਦੀ ਇੱਥੋਂ ਪਤਨੀ ਚੋਣ ਲੜ ਰਹੇ ਨੇ। ਪ੍ਰਵੀਨ ਜੀ ਤੁਸੀਂ ਦੇਖਿਆ ਹੋਣਾ ਸੁਨੀਲ ਜਾਖੜ ਜਿਹੜੇ ਆ ਉਹ ਪਿਛਲੇ ਦਿਨੀ ਬੋਲੇ ਫੇਰ ਖਾਮੋਸ਼ ਹੋ ਗਏ, ਤੇ ਸੁਨੀਲ ਜਾਖੜ ਦੇ ਖਿਲਾਫ ਵੀ ਭਾਜਪਾ ਚੋਂ ਆਵਾਜ਼ਾਂ ਉੱਠ ਰਹੀਆਂ। ਰਵਨੀਤ ਬਿੱਟੂ, ਮੈਂ ਕਿਹਾ ਕਿ ਰਵਨੀਤ ਬਿੱਟੂ ਹੀ ਇਸ ਵੇਲੇ ਭਾਜਪਾ ਦਾ ਆਪਾਂ ਕਹਿ ਸਕਦੇ ਹਾਂ ਕਿ ਸਰਵੇ ਸਰਵਾ ਹੈ, ਹੋਲੀ ਸੋਲੀ ਜਿਹੜਾ। ਹਾਂਜੀ ਬਸ ਇਹ ਆਪਾਂ ਕਹਿ ਸਕਦੇ ਹਾਂ। ਤਾਂ ਤੁਸੀਂ ਦੇਖੋ ਕਿ ਇਸ ਬੰਦੇ ਨੇ ਕਿੱਡੀ ਚਲਾਕੀ ਦੇ ਨਾਲ ਤਗੜੇ ਤੋਂ ਤਗੜੇ ਜਿਹੜੇ ਭਾਜਪਾਈ ਟਕਸਾਲੀ ਲੀਡਰ ਸੀਗੇ ਉਹ ਗੁੱਠੇ ਲੈਣ ਲਾ ਦਿੱਤੇ। ਇਹ ਹੁੰਦੀ ਆ ਕਿ ਮਤਲਬ ਆਪਾਂ ਕਹਿ ਦਿੰਦੇ ਬਦ ਜ਼ੁਬਾਨੀ ਜਾਂ ਬਹੁਤਾ ਜ਼ਿਆਦਾ ਬੋਲਣਾ ਮਾੜਾ ਹੁੰਦਾ, ਪਰ ਕਈ ਬੰਦਿਆਂ ਨੂੰ ਕਈ ਬੰਦਿਆਂ ਨੂੰ ਰਾਸ ਆ ਜਾਂਦੀ ਹੈ ਚੀਜ਼। ਇਹਨਾਂ ਨੂੰ ਰਾਸ ਆਈ ਹੋਈ ਆ ਬਿੱਟੂ ਹੋਰਾਂ ਨੂੰ, ਤਾਂ ਬਹੁਤ ਜਲਦੀ ਜਿੱਦਾਂ ਇਹਨਾਂ ਨੇ ਅਮਰੀਕਾ ਦੇ ਵਿੱਚ ਜਿਹੜੀ ਸਪੀਚ ਹੋਈ ਸੀ ਰਾਹੁਲ ਗਾਂਧੀ ਦੀ, ਉਹਦੇ ਤੇ ਪ੍ਰਤੀਕਰਮ ਜਿਸ ਤਰ੍ਹਾਂ ਦੇ ਦਿੱਤੇ, ਹਾਲਾਂਕਿ ਉਹ
ਤਥਾਤਮਕ ਤੌਰ ਤੇ ਇੰਨੇ ਮਜ਼ਬੂਤ ਨਹੀਂ ਸਨ, ਪਰ ਉਹ ਇੰਨੇ ਜ਼ਿਆਦਾ ਪਪੂਲਰ ਹੋਏ ਕਿ ਰਵਨੀਤ ਬਿੱਟੂ ਨੈਸ਼ਨਲ ਪੋਲਿਟਿਕਸ ਦੇ ਵਿੱਚ ਕਹਿ ਲਓ ਕਿ ਇੱਕ ਪਛਾਣ ਬਣ ਗਿਆ। ਤਾਂ ਉਸ ਤੋਂ ਬਾਅਦ ਪੰਜਾਬ ਦੇ ਵਿੱਚ ਬੜੀ ਆਸਾਨੀ ਦੇ ਨਾਲ ਕੁਝ 5-7 ਬੰਦੇ ਪੱਟੇ ਭਾਜਪਾ ਦੇ, ਉਹਨਾਂ ਦੇ ਨਾਲ ਸੰਢ ਗੰਢ ਕੀਤੀ ਤੇ ਉਸ ਤੋਂ ਬਾਅਦ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਹੁਣ ਫਰੇਮ 'ਚ ਆ ਗਏ। ਦੂਜੀ ਗੱਲ ਇਹ ਆ ਕਿ ਦੇਖੋ ਰਵਨੀਤ ਬਿੱਟੂ ਕਦੇ ਵੀ ਸਵਾਲਾਂ ਦਾ ਜਵਾਬ ਨਹੀਂ ਦਿੰਦੇ। ਉਹ ਮਤਲਬ ਕਿ ਜਦੋਂ ਇੰਟਰਵਿਊ 'ਚ ਬੈਠਣਗੇ ਨਾ, ਤੁਹਾਨੂੰ ਮਤਲਬ ਕਿ ਉਹਨਾਂ ਦਾ ਕੰਮ ਹੈ ਕਿ ਉਹ ਬਹੁਤ ਇੱਧਰ ਉੱਧਰ ਦੀਆਂ ਗੱਲਾਂ ਘੁਮਾ ਜਾਂਦੇ ਨੇ। ਪਰ ਹੁਣ ਜਦੋਂ ਇਹ ਆਪਣੀ ਗੱਲ ਕਹਿੰਦੇ ਆ, ਜਿਹੜੇ ਸਵਾਲ ਇਹਨਾਂ ਤੇ ਹੋਣੇ ਚਾਹੀਦੇ ਆ ਉਹ ਤੇ ਮਤਲਬ ਕਿ ਛੱਡ ਜਾਂਦੇ ਆ। ਹੁਣ ਜਿੱਦਾਂ ਦੇਖੋ ਇਹ ਕਹਿੰਦੇ ਆ ਕਿ ਬੱਸਾਂ ਦੀ ਬਾਡੀ ਬਦਲਣ ਦਾ ਮਾਮਲਾ, ਦੇਖੋ ਬੱਸਾਂ ਦੀ ਬਾਡੀ ਦਾ ਮਾਮਲਾ ਜਿਹੜਾ ਹੈ ਉਹ ਪਿਛਲੇ 2-2.5 ਸਾਲ ਤੋਂ ਚਰਚਾ ਦੇ ਵਿੱਚ ਆ। ਉਦੋਂ ਹੁਣ ਪਤਾ ਨਹੀਂ ਉਹ ਸੈਕਟਰੀ ਹੈਗੇ ਆ ਕਿ ਨਹੀਂ, ਇਸ ਮਹਿਕਮੇ ਦੇ ਸੈਕਟਰੀ, ਤੇ ਮੈਂ ਉਹਨਾਂ ਦੇ ਨਾਲ ਇੱਕ ਵਾਰੀ ਗੱਲ ਕੀਤੀ। ਮੈਂ ਕਿਹਾ ਜੀ ਐਵੇਂ ਰੌਲਾ ਪਾਉਂਦੇ ਹੋ ਸਰ ਕਿ ਕੁਛ ਹੈਗਾ ਹਿੱਲ ਜੁਲ ਫਾਈਲਾਂ 'ਚ? ਤੇ ਉਹਨੇ ਕਿਹਾ ਕਿ ਹੈਗਾ ਮਿੰਟੂ ਜੀ, ਹੈਗਾ, ਫਾਈਲਾਂ ਹਿੱਲ ਰਹੀਆਂ ਨੇ। ਜੀ ਮਤਲਬ ਕਿ ਖੁਦ ਮੰਨੇ ਸਨ ਉਸ ਟਾਈਮ, ਕਈ ਮਹੀਨੇ ਹੋ ਗਏ ਹੁਣ ਤਾਂ, ਸ਼ਾਇਦ 1.5 ਸਾਲ ਹੋ ਗਿਆ ਹੋਵੇਗਾ, ਉਦੋਂ ਗੱਲ ਕੀਤੀ ਸੀ ਜਦੋਂ ਕਾਫੀ ਇੱਕ ਵਾਰੀ ਗਹਿਮਾ ਹੋ ਗਈ ਸੀ ਇਸ ਮੁੱਦੇ ਤੇ। ਤਾਂ ਕਹਿਣ ਦਾ ਮਤਲਬ ਇਹ ਆ ਕਿ ਇਹ ਮੁੱਦਾ ਜਿਹੜਾ ਹੈ ਇਹ ਹੁਣ ਇਹਨਾਂ ਦੀ ਸਰਕਾਰ 'ਚ ਹਿੱਲਦਾ ਜੁਲਦਾ ਜ਼ਰੂਰ ਆ, ਪਰ ਸਭ ਤੋਂ ਵੱਡੀ ਗੱਲ ਇਹ ਆ ਕਿ ਇਹ ਮੁੱਦਾ ਉਦੋਂ ਦਾ ਹੈ ਜਦੋਂ ਦਾ ਰਵਨੀਤ ਬਿੱਟੂ ਹੋਰਾਂ ਦਾ ਕਾਂਗਰਸ ਦੇ ਨਾਲ ਹੇਜ ਜਿੰਦਾ ਸੀਗਾ। ਹੁਣ ਤਾਂ ਮੁਰਦਾ ਹੋ ਗਿਆ। ਜੀ ਇਹ ਤਾਂ ਖੁਦ ਕਾਂਗਰਸ ਹੀ ਸੀ ਉਸ ਵੇਲੇ। ਤਾਂ ਜਦੋਂ ਇਹ ਮੁੱਦਾ ਉੱਠਿਆ, ਤੁਸੀਂ ਤੇ ਉਦੋਂ ਕਾਂਗਰਸ ਦੇ ਵਿੱਚ ਸੀ, ਉਦੋਂ ਤੁਸੀਂ ਚੁੱਪਤਾਰੀ ਰੱਖੀ। ਜਦੋਂ ਰਾਜਾ ਵੜਿੰਗ ਦੇ ਕਈ ਰੌਲੇ ਪਏ, ਤੁਸੀਂ ਉਦੋਂ ਚੁੱਪਤਾਰੀ ਰੱਖੀ। ਸੋ ਗੱਲ ਇਹ ਆ ਕਿ ਸਵਾਲ ਵੱਡੇ ਤੋਂ ਵੱਡਾ ਇਹੀ ਆ ਕਿ ਰਵਨੀਤ ਬਿੱਟੂ ਹੁਣ ਜਿਨ੍ਹਾਂ ਮੁੱਦਿਆਂ ਤੇ ਬੋਲ ਰਹੇ ਆ, ਉਹਨਾਂ ਮੁੱਦਿਆਂ ਤੇ ਪਹਿਲਾਂ ਹੀ ਰਾਜਨੀਤੀ ਹੋ ਚੁੱਕੀ। ਪਰ ਜਿਵੇਂ ਇੱਕ ਨਾ ਕਹਿ ਲਓ ਕਿ ਜ਼ਖਮ ਦਿੱਤਾ ਹੁੰਦਾ ਕਿਸੇ ਨੇ, ਲੁਧਿਆਣੇ ਵਾਲਾ ਜਿਹੜਾ ਜ਼ਖਮ ਹੈ ਨਾ, ਰਵਨੀਤ ਬਿੱਟੂ ਨੂੰ ਉਹ ਬਹੁਤ ਤੜਫਾਉਂਦਾ ਹੈ। ਇਸੇ ਕਰਕੇ ਤੁਸੀਂ ਦੇਖੋਗੇ ਕਿ ਨਿੱਕੀ ਨਿੱਕੀ ਗੱਲ ਤੇ ਰਵਨੀਤ ਬਿੱਟੂ ਰਾਜਾ ਵੜਿੰਗ ਦੀ ਤਾਂ ਇਹ ਰਿਐਕਟ ਕਰਦੇ ਨੇ। ਹੁਣ ਇਹਨਾਂ ਨੇ ਕਹਿ ਦਿੱਤਾ ਕਿ ਦੇਖੋ ਜਾਂ ਤੇ ਤੁਸੀਂ ਜਾਂਚ ਕਰਵਾ ਲਓ, ਪੰਜਾਬ ਸਰਕਾਰ ਨੂੰ ਕਿਹਾ, ਤੇ ਜਾਂ ਫਿਰ ਕੇਂਦਰੀ ਏਜੰਸੀਆਂ ਨੂੰ ਜਾਂਚ ਜਿਹੜੀ ਉਹ ਸੌਂਪ ਦਿਓ। ਦੇਖੋ ਪੰਜਾਬ ਸਰਕਾਰ ਆਪਣੀ ਮਰਜ਼ੀ ਨਾਲ ਹੀ ਜਾਂਚ ਪੜਤਾਲ ਕਰ ਸਕਦੀ ਹੈ, ਜਾਂ ਸਿੱਧਾ ਕਹੋ ਕਿ ਰਾਜਾ ਵੜਿੰਗ ਤੇ ਸਰਕਾਰ ਰਲੀ ਹੋਈ ਹੈ। ਠੀਕ ਹੈ ਨਾ ਜੀ। ਉਹ ਗੱਲ ਇਹ ਆ ਕਿ ਇਹ ਸਾਰਾ ਕੁਝ ਜਿਹੜਾ ਹੈ ਇਹ ਆਪਾਂ ਦੇਖਦੇ ਹਾਂ ਲੰਮੇ ਸਮੇਂ ਤੋਂ ਚੱਲਦਾ ਪਿਆ। ਕੈਂਸ ਆ ਰਾਜਾ ਵੜਿੰਗ ਕਹਿੰਦਾ ਕਿ ਜੀ ਅਸੀਂ ਕੰਮ ਜਿਹੜਾ ਸਿੱਕੇਬੰਦ ਕਰਵਾਇਆ, ਘੱਟ ਪੈਸਿਆਂ 'ਚ ਕਰਵਾਇਆ, ਦੋਸ਼ ਇਹ ਲੱਗਦੇ ਆ ਕਿ ਇਹਨਾਂ ਨੇ ਖਰਚ ਜ਼ਿਆਦਾ ਪਵਾਏ ਨੇ। ਸੋ ਇਹ ਪਤਾ ਨਹੀਂ ਸੱਚ ਕੀ ਆ, ਪਰ ਰਵਨੀਤ ਬਿੱਟੂ ਹਰੇਕ ਗੱਲ ਨੂੰ ਬਹੁਤ ਚੰਗੀ ਤਰ੍ਹਾਂ ਫੜਦੇ ਪਏ ਨੇ ਇਹਨਾਂ ਦਿਨਾਂ ਦੇ ਵਿੱਚ, ਤੇ ਫਿਰ ਉਹਦੇ ਤੇ ਚੰਗੀ ਤਰ੍ਹਾਂ ਰਾਜਨੀਤੀ ਕਰਦੇ ਪਏ ਨੇ। ਤਾਂ ਜੋ ਮਰਜ਼ੀ ਆ, ਪਰ ਉਹ ਸੁਰਖੀਆਂ 'ਚ ਹੈਗੇ ਨੇ, ਇਹਦੇ 'ਚ ਕੋਈ ਸ਼ੱਕ ਨਹੀਂ। ਤੇ ਪੰਜਾਬ ਦੇ ਚੌਲ ਕਹਿੰਦੇ ਫੇਰ ਫੇਲ ਹੋ ਗਏ ਜੀ। ਦੇਖੋ ਪ੍ਰਵੀਨ ਜੀ, ਇਹ ਬਹੁਤ ਵੱਡਾ ਮਸਲਾ ਹੈ। ਮੈਂ ਹੈਰਾਨ ਆ ਕਿ ਦੇਖੋ ਸਾਡੇ ਜਿਹੜੇ ਕਿਸਾਨ ਆਗੂ ਆ ਜਾਂ ਸਾਡੇ ਜਿਹੜੇ ਮਾਹਰ ਆ, ਉਹ ਇਸ ਗੱਲ ਦੀ ਜੜ ਤੱਕ ਕਿਉਂ ਨਹੀਂ ਜਾ ਰਹੇ, ਕਿਉਂ ਨਹੀਂ ਸਰਕਾਰ ਜਾਗ ਰਹੀ? ਇਹ ਬਹੁਤ ਵੱਡਾ ਮੁੱਦਾ ਹੈ। ਇਹ ਚੌਲ ਜਿੱਦਾਂ ਦੇ ਐਤਕੀ ਕੰਨਾਂ ਨੂੰ ਹੱਥ ਲੱਗ ਰਹੇ ਆ, ਚੌਲ ਜਿੱਦਾਂ ਫੇਲ ਹੋ ਰਹੇ ਆ, ਇਹ ਸੰਕੇਤ ਹੈ, ਸੰਕੇਤ ਆ। ਕਿਉਂਕਿ ਮੈਂ ਅੱਗੇ ਵੀ ਤੁਹਾਨੂੰ ਦੱਸਿਆ ਕਿ ਕਾਰੋਬਾਰੀਆਂ ਨਾਲ ਵੀ ਯਾਰੀ ਦੋਸਤੀ ਆ, ਤੇ ਛੋਟੇ ਕਿਸਾਨ ਦੇ ਘਰ ਖੁਦ ਵੀ ਜੰਮੇ ਆ, ਤਾਂ ਬਹੁਤ ਕੁਝ ਸੁਣਦੇ ਰਹੀਦਾ। ਹੁਣ ਸ਼ੈਲਰ ਮਾਲਕਾਂ ਦੇ ਵਿੱਚ ਬੇਚੈਨੀ ਹੈ ਕਿ ਚੌਲਾਂ ਦੀ ਇਹ ਇੰਡਸਟਰੀ ਜਿਹੜੀ ਸਾਡੀ ਆ ਉਹ ਬਹੁਤ ਲੰਬੀ ਨਹੀਂ ਚੱਲਣੀ। ਇਹ ਇੱਕ ਤਰ੍ਹਾਂ ਨਾਲ ਉਹਨਾਂ ਨੇ ਸੱਚ ਪੜ੍ਹਨ ਸਟਾਰਟ ਕਰ ਦਿੱਤਾ ਜੀ ਕਿ ਕੇਂਦਰ ਨੱਠ ਰਹੀ ਆ, ਤੁਸੀਂ ਬੀਜੀ ਜਾਓ, ਤੁਸੀਂ ਜੋ ਕਰਨਾ ਠੀਕ ਆ, ਰਿੜ ਕੁੜ ਕੇ ਕੋਈ ਮਾੜੀ ਮੋਟੀ ਚੱਲਦੀ ਆ ਜਦੋਂ ਤੱਕ ਮੰਡੀ ਚਲਾਈ ਚੱਲੋ। ਪਰ ਇਹ ਢਾਂਚਾ ਜਿਹੜਾ ਹੈ ਬਹੁਤ ਜਲਦੀ ਵਿਗੜਨ ਵਾਲਾ। ਮੈਂ ਤੁਹਾਨੂੰ ਸ਼ਾਇਦ ਕਈ ਦਿਨ ਪਹਿਲਾਂ ਦੱਸਿਆ ਸੀਗਾ ਕਿ ਇੱਕ ਤਾਂ ਇਹ ਹੈ ਕਿ ਇੰਡੀਆ ਦੇ ਵਿੱਚ ਚੌਲ ਦੇ ਭੋਜਨ ਦੇ ਤੌਰ ਤੇ ਵਰਤੋਂ ਘਟ ਰਹੀ ਹੈ ਜੀ। ਬਿਲਕੁਲ ਠੀਕ ਹੈ ਜੀ। ਦੂਜੀ ਚੀਜ਼ ਜਿਹੜੀ ਆ, ਦੂਜੀ ਚੀਜ਼ ਕਿ ਸਾਡੇ ਇੱਥੇ ਚੱਲਦੀ ਹੈ ਹੇਰਾ ਫੇਰੀ ਬਹੁਤ ਜ਼ਿਆਦਾ, ਇਹਦੇ 'ਚ ਕੋਈ ਸ਼ੱਕ ਨਹੀਂ। ਤੇ ਜਿਹਦੇ 'ਚ FCI ਵਾਲੇ ਜਿਹੜੇ ਆ ਉਹ ਵੀ ਮੋਟੀ ਕਮਾਈ ਕਰਦੇ। ਸਾਰੇ ਨਹੀਂ ਮੈਂ ਕਹੂੰਗਾ, ਮੈਂ ਕਦੇ ਵੀ ਇੱਕ ਵਰਗ ਨੂੰ ਜਾਂ ਇੱਕ ਸਾਰੇ ਮਹਿਕਮੇ ਨੂੰ ਕਦੇ ਮਾੜਾ ਨਹੀਂ ਕਹਿੰਦਾ, ਕਿਉਂਕਿ ਉਹਦੇ ਵਿੱਚ ਕੁਝ ਚੰਗੇ ਲੋਕ ਵੀ ਹੁੰਦੇ ਆ, ਪਰ ਬਹੁਤ ਸਾਰੇ FCI ਵਾਲੇ ਜਿਹੜੇ ਆ ਉਹ ਬਹੁਤ ਹੱਥ ਰੰਗਦੇ ਆ।
ਬਹੁਤ ਹੱਥ ਰੰਗਦੇ ਆ। ਮੈਨੂੰ ਇੱਕ ਵਾਰੀ ਮੇਰੇ ਇੱਕ ਦੋਸਤ ਨੇ ਦੱਸਿਆ ਸੀ, ਪ੍ਰਵੀਨ ਜੀ, ਕਹਿੰਦਾ ਮੇਰਾ 6.5 ਲੱਖ ਦਾ ਚੈੱਕ ਆਇਆ ਬਾਰਦਾਨੇ ਦਾ ਤੇ ਜਾਂ ਸਮਥਿੰਗ ਕੁਛ ਐਸਾ। ਹਾਂਜੀ। ਤੇ ਕਹਿੰਦਾ ਜੀ ਕਿ 25,000 ਰੁਪਇਆ ਮੈਂ ਐਕਸਟਰਾ ਲੈ ਕੇ ਗਿਆ ਕਿ ਮੇਰਾ ਚੈੱਕ ਕਲੀਅਰ ਹੋ ਜਾਵੇ। ਹਿਸਾਬ ਲਾ ਲਓ, ਫੀਸ ਰੱਖੀ ਹੋਈ ਹੈ ਚੈੱਕ ਕਲੀਅਰ ਕਰ, ਤਾਂ ਚੈੱਕ ਤਾਂ ਕੋਈ ਰੋਕ ਹੀ ਨਹੀਂ ਸਕਦਾ। ਚੈੱਕ ਦੇਣ ਦੀ ਮਤਲਬ ਕਿ ਜਿੱਦਾਂ ਕਹਿ ਲਓ ਇੱਕ ਫੀਸ ਹੈ। ਤੇ ਮੈਂ ਤਾਂ ਸੁਣ ਕੇ ਹੈਰਾਨ ਰਹਿ ਗਿਆ। ਉਹ ਕਹਿੰਦੇ ਜੀ ਸਾਰੇ ਦਿੰਦੇ। ਤੋ ਇਹ ਹਿਸਾਬ ਕਿਤਾਬ ਹੈ ਕਿ ਹੁਣ ਤੁਸੀਂ ਦੇਖੋ ਕਿ ਅਸਮ ਦੇ ਵਿੱਚ ਚੌਲ ਭੇਜੇ ਗਏ 23,097 ਕੁਇੰਟਲ ਚੌਲ ਜੀ। ਉਹ ਸਾਰੇ ਜਿਹੜੇ ਆ ਉੱਥੇ ਭੇਜੇ ਆ। ਤਾਂ ਜਦ ਉੱਥੇ ਗਏ ਆ ਤਾਂ ਉਹਦੇ ਵਿੱਚ ਸੁਸਰੀ ਸੀ, ਉਹਦੇ ਵਿੱਚ ਜੋ ਕਹਿ ਲਓ ਕਿ ਡੈਮੇਜ ਸੀ ਉਹ 3.9 ਯਾਨੀ ਲਗਭਗ 4, ਜਿਹੜਾ ਕਿ ਲਗਭਗ 1% ਵੱਧ। ਠੀਕ ਹੈ। ਤਾਂ ਉਹਨਾਂ ਨੇ ਉਹ ਰਿਜੈਕਸ਼ਨ ਪਾ ਦਿੱਤੀ ਹੈ। ਹੁਣ ਪ੍ਰਵੀਨ ਜੀ, ਜਦੋਂ ਅਸੀਂ ਵਿੱਚੋਂ ਗੱਲਾਂ ਸੁਣਦੇ ਆ, ਪਹਿਲਾਂ ਕਰਦੇ ਆ ਤੇ ਫਿਰ ਸੁਣਦੇ ਆ, ਤਾਂ ਉਹ ਬੜੀ ਹੈਰਾਨਗੀ ਹੁੰਦੀ ਆ। ਹੁਣ ਜਿੱਦਾਂ ਉਹ ਕਹਿੰਦੇ ਕਿ ਇਹ ਚੌਲ ਜਿਹੜੇ ਆ ਉਹ ਲਾ ਲਓ ਕਿ ਸਾਲ 2 ਸਾਲ ਮਿਲਿੰਗ ਪਹਿਲਾਂ ਹੋ ਗਏ ਤੇ ਉਹ ਹੈਂਡਓਵਰ ਕਰ ਦਿੱਤੇ ਗਏ ਐਫਸੀਆਈ ਦੇ। ਐਫਸੀਆਈ ਨੇ ਜਦ ਹੈਂਡਓਵਰ ਕਰਵਾਏ ਤਾਂ ਉਹਨਾਂ ਨੇ ਵੱਖ-ਵੱਖ ਪੱਧਰਾਂ ਤੇ ਪਹਿਲਾਂ ਤੇ ਉਸ ਵੇਲੇ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਵੈਰੀਫਿਕੇਸ਼ਨ ਕਰਕੇ ਸਾਰੀ ਚੀਜ਼ ਦੀ, ਤਾਂ ਫਿਰ ਉਹਨਾਂ ਨੇ ਪਾਸ ਕਰ ਦਿੱਤੇ ਲੈ ਲੈ। ਹੁਣ ਸਾਲ 1.5 ਸਾਲ ਇੱਕ ਜਗ੍ਹਾ ਤੇ ਪਏ ਨੇ, ਤਾਂ ਫਿਰ ਉਹਦੇ ਚ ਸੁਸਰੀ ਪੈਂਦੀ ਆ, ਜੂੰ ਪੈਂਦੀ ਆ, ਕੀ ਪੈਂਦੀ ਆ, ਕੌਣ ਜ਼ਿੰਮੇਵਾਰ? ਤਾਂ ਬਦਨਾਮ ਕੌਣ ਹੋ ਰਿਹਾ? ਬਦਨਾਮ ਹੋ ਰਿਹਾ ਪੰਜਾਬ ਦਾ ਸ਼ੈਲਰ ਮਾਲਕ ਜਾਂ ਕਿਸਾਨ ਜਾਂ ਚੌਲ ਕਹਿ ਲਓ। ਬਿਲਕੁਲ ਬਹੁਤ ਸੋਹਣਾ ਸ਼ਬਦ ਇਸਤੇਮਾਲ ਕੀਤਾ, ਉਹਦੇ ਚ ਸਾਰਾ ਕੁਝ ਆ ਗਿਆ ਕਿ ਬਦਨਾਮ ਕੌਣ ਹੋ ਰਿਹਾ? ਪੰਜਾਬ ਦਾ ਚੌਲ। ਗੱਲ ਇਹ ਆ ਕਿ ਫੋਰਟੀਫਾਈਡ ਵਾਲੀ ਵੀ ਕਹਾਣੀ ਮੈਂ ਤੁਹਾਨੂੰ ਅੱਗੇ ਦੱਸੀ ਸੀਗੀ ਕਿ ਫੋਰਟੀਫਾਈਡ 50 kg ਗੱਟੇ ਦੇ ਵਿੱਚ ਤੁਸੀਂ ਅੱਧਾ ਕਿਲੋ ਪਾਉਣਾ ਹੈ। ਪ੍ਰਵੀਨ ਜੀ, ਦਾਣਾ ਹੁਣ ਪਤਾ ਨਹੀਂ ਪਲ ਵਾਸਤੇ ਤੁਸੀਂ ਕਿੱਥੋਂ ਚੱਕਣਾ ਗੱਟੇ ਚੋਂ। ਇਹ ਦੋ ਚੀਜ਼ਾਂ ਦੀ ਸਮੱਸਿਆ ਹੈ ਕਿ ਇੱਕ ਤੇ ਹੈ ਕਿ ਤੁਸੀਂ ਕੁਦਰਤੀ ਭੋਜਨ ਨਾਲ ਖਿਲਵਾੜ ਕਰ, ਯਾਨੀ ਲਾ ਲਓ ਜੇ ਮੰਨ ਲਓ ਹੁਣ ਕਣਕ ਦੇ ਵਿੱਚ ਜ਼ਿਆਦਾ ਪ੍ਰੋਟੀਨ ਨਹੀਂ ਹੈ ਤਾਂ ਤੁਸੀਂ ਉੱਤੋਂ ਪ੍ਰੋਟੀਨ ਦਾ ਇੱਕ ਕਹਿ ਲਓ ਕਿ ਮਿਕਸਚਰ ਜਿਹਾ ਬਣਾ ਕੇ ਪਾਊਡਰ ਪਾ ਰਹੇ, ਤਾਂ ਕੁਦਰਤੀ ਭੋਜਨ ਨਾਲ ਖਿਲਵਾੜ ਹੈ ਨਾ। ਪ੍ਰੋਟੀਨ ਆਂਡੇ 'ਚ ਹੈ, ਕੁਦਰਤੀ ਹੈ। ਤਾਂ ਹੁਣ ਆਂਡੇ 'ਚ ਤੁਸੀਂ ਕਾਰਬੋ ਇੰਜੈਕਟ ਕਰੋ ਤਾਂ ਮਤਲਬ ਕਿ ਉਹ ਗੱਲ ਥੋੜੀ ਬਣੇਗੀ। ਤਾਂ ਕੁਦਰਤੀ ਭੋਜਨ ਨਾਲ ਖਿਲਵਾੜ ਹੈ ਨਾ। ਇੱਕ ਖਿਲਵਾੜ ਹੈ ਜਿਹਦਾ ਵਿਰੋਧ ਹੋਣਾ ਚਾਹੀਦਾ। ਤੇ ਦੂਜਾ ਇਹ ਆ ਕਿ 50 ਕਿਲੋ 'ਚ ਅੱਧਾ ਕਿਲੋ ਗੱਟੇ ਦੇ ਪੂਰੇ ਹਰੇਕ ਦਾਣੇ ਤੇ ਕਿਵੇਂ ਚੜੂਗਾ? ਫਿਰ ਫੋਰਟੀਫਾਈਡ ਦਾ ਵੀ ਇਹਦੇ 'ਚ ਰੌਲਾ ਹੈ ਨਾ, ਜਿਹੜੀ ਇਹ ਰਿਜੈਕਸ਼ਨ ਹੋਈ ਆ ਬੀਤੇ ਦਿਨੀ। ਤਾਂ ਇਹਦੇ 'ਚ ਹੁਣ ਫੋਰਟੀਫਾਈਡ ਹੈ ਜਿਹੜਾ ਇੱਕ ਮਤਲਬ ਕਿ ਪਾਊਡਰ ਹੈ, ਉਹ ਪਾਊਡਰ ਤਾਂ ਧੁੱਪ ਨਾਲ ਸੁੱਕੇਗਾ ਵੀ, ਸਾਲ 1.5 ਸਾਲ ਪਿਆ ਰਿਹਾ। ਤਾਂ ਉਹ ਮਤਲਬ ਕਿ ਉਹ ਤਾਂ ਲੱਥੇਗਾ ਵੀ ਜੇ ਧੋਵੋਗੇ। ਜੇ ਤਾਂ ਕਹਿਣ ਦਾ ਮਤਲਬ ਕਿ ਜੇ ਭੋਜਨ ਥਾਲੀ 'ਚ ਜਦੋਂ ਜਾਣਾ, ਆਪਾਂ ਚੌਲ ਧੋ ਕੇ ਨਹੀਂ ਬਣਾਉਂਦੇ, ਉਹ ਜਦੋਂ ਧੋਵੋਗੇ ਫੋਰਟੀਫਾਈਡ ਤਾਂ ਲੈ ਜਾਣਾ। ਮਤਲਬ ਮੈਨੂੰ ਸਮਝ ਨਹੀਂ ਆਉਂਦੀ ਕਿ ਅਸੀਂ ਜੜ ਤੱਕ ਕਿਉਂ ਨਹੀਂ ਪਹੁੰਚ ਰਹੇ। ਕਿਸਾਨ ਆਗੂਆਂ ਤੇ ਵੀ ਕਦੇ ਕਦੇ ਗਿਲਾ ਆਉਂਦਾ ਕਿ ਯਾਰ ਤੁਹਾਨੂੰ ਇੱਕ ਮੰਗ ਜਿਹੜੀ ਹੈ ਨਾ, ਜਦੋਂ ਤੁਸੀਂ ਟੇਬਲ ਤੇ ਗਏ ਸੀਗੇ, ਤੁਹਾਨੂੰ ਇਹ ਮੰਗ ਰੱਖਣੀ ਚਾਹੀਦੀ ਸੀ ਕਿ ਐਫਸੀਆਈ ਦੇ ਨੋਰਮਸ ਜਿਹੜੇ ਉਹਦੇ 'ਚ ਚੇਂਜ ਲਿਓ, ਕਿਉਂਕਿ ਉਹ ਪੂਰੇ ਇੰਡੀਆ ਦੇ ਆ, ਇੰਡੀਆ ਵਾਸਤੇ ਆ। ਤਾਂ ਅੱਜ ਕੀ ਆ ਕਿ ਕਲਾਈਮੇਟ ਚੇਂਜ ਹੋਣ ਕਰਕੇ ਨਾਰਥ ਇੰਡੀਆ 'ਚ ਮੌਸਮ ਵੱਖਰੀ ਕਿਸਮ ਦਾ, ਤੇ ਜੇ ਤੁਸੀਂ ਐਮਪੀ ਵੱਲ ਜਾਓਗੇ, ਮਹਾਰਾਸ਼ਟਰ ਵੱਲ ਜਾਓਗੇ ਤਾਂ ਮੌਸਮ ਵੱਖਰੀ ਕਿਸਮ ਦਾ ਮਿਲੇਗਾ ਤੁਹਾਨੂੰ। ਠੀਕ ਹੈ ਨਾ ਸਾਹਿਬ? ਤਾਂ ਨੋਰਮਸ ਜਿਹੜੇ ਆ ਉਹ 2007 ਤੋਂ ਅਪਡੇਟ ਹੀ ਨਹੀਂ ਕੀਤੇ ਐਫਸੀਆਈ ਨੇ। ਸੋ ਇਹ ਜੜ ਹੈ ਸਾਹਿਬ, ਇਹ ਸਮੱਸਿਆ ਦੀ ਜੜ ਆ ਕਿ ਇੱਕ ਤੇ ਇੱਥੇ ਪੰਜਾਬ ਸਰਕਾਰ ਨੂੰ ਕਮੇਟੀ ਬਣਾ ਕੇ ਵੇਖਣਾ ਪਏਗਾ ਕਿ ਜਿਹੜਾ ਚੌਲ ਹੈਂਡਓਵਰ ਹੋ ਗਿਆ ਸਾਲ 1.5 ਸਾਲ, ਉਹ ਤਾਂ ਇੱਕ ਵੱਖਰੀ ਗੱਲ ਹੈ, ਪਰ ਜਿਹੜਾ ਦੂਸਰਾ ਚੌਲ ਹੈ ਜਿਹੜਾ ਦਿੱਤਾ ਜਾ ਰਿਹਾ, ਹੁਣ ਉਹਦੇ ਤੇ ਨਿਗਰਾਨੀ ਕਰੋ ਨਾ ਕਿ ਭਾਈ ਉਹ ਕਿਵੇਂ ਪਾਸ ਹੋ ਰਿਹਾ, ਕੀ ਹਿਸਾਬ ਕਿਤਾਬ ਹੈ, ਕਿਵੇਂ ਟੋਟਾ ਲਾਇਆ ਜਾ ਰਿਹਾ, ਕੀ ਹੇਰ ਫੇਰ ਹੋ ਰਹੀ ਹੈ। ਤਾਂ ਉਹ ਸਭ ਕੁਝ ਔਨ ਪੇਪਰ ਆਉਣਾ ਚਾਹੀਦਾ। ਤੇ ਦੂਸਰਾ, ਮੈਂ ਜਿਵੇਂ ਕਿਹਾ ਕਿ ਜਦ ਤੱਕ ਐਫਸੀਆਈ ਦੇ ਨੋਰਮਸ ਨਹੀਂ ਚੇਂਜ ਹੋਣਗੇ, ਅਪਡੇਟ ਨਹੀਂ ਹੋਣਗੇ, ਇਹ ਸਮੱਸਿਆ ਚਾਹੇ ਉਹ ਮੋਇਸਚਰ ਦੀ ਹੈ, ਚਾਹੇ ਉਹ ਕਿਸੇ ਹੋਰ ਕਿਸਮ ਦੀ ਹੈ, ਇਹ ਬਰਕਰਾਰ ਰਹੇਗੀ। ਜੀ ਬਿਲਕੁਲ। ਤੇ ਗੁਜਰਾਤ ਦੇ ਵਿੱਚੋਂ ਡਰੱਗ ਦੀ ਬਹੁਤ ਵੱਡੀ ਰਿਕਵਰੀ ਹੋਈ ਹੈ ਜੀ। ਪ੍ਰਵੀਨ ਜੀ, ਗੁਜਰਾਤ ਦੇ ਵਿੱਚੋਂ ਤਾਂ ਸਭ ਕੁਝ ਤੁਹਾਨੂੰ ਪਤਾ ਹੀ ਹੈ ਨਿਕਲਦਾ ਪਿਆ। ਜਿੱਦਾਂ ਠੱਗ ਬੜੇ ਤਗੜੇ ਨਿਕਲਦੇ ਨੇ, ਕੋਈ ਪੀਐਮਓ ਦਾ ਅਧਿਕਾਰੀ ਬਣ ਜਾਂਦਾ ਹੈ, ਗੁਲਸ਼ਰਲੇ ਅਡਾਉਂਦਾ,
ਕਈ ਤੇ ਇਦਾਂ ਦੇ ਆ, ਉਹ ਅਦਾਲਤ ਹੀ ਚਲਾਈ ਜਾਂਦਾ ਸੀ 1-6 ਮਹੀਨੇ, ਉਹ ਅਦਾਲਤ ਹੀ ਆਪਦੀ ਲਾਈ। ਤਾਂ ਗੁਜਰਾਤ ਦੇ ਵਿੱਚ, ਕਿਉਂਕਿ ਗੁਜਰਾਤ ਦੇਖੋ ਬੰਦਰਗਾਹ, ਇਹਦੇ 'ਚ ਕੋਈ ਸ਼ੱਕ ਨਹੀਂ ਹੈ। ਤਾਂ ਇੱਕ ਖਬਰ ਪੜ੍ਹੀ ਹੈ ਮੈਂ ਕਿ 700 ਕਰੋੜ ਦੀ, ਇੱਕ ਦਾਅਵਾ ਆਇਆ 900 ਕਰੋੜ ਦੀ, ਪਰ ਹੁਣ ਪਤਾ ਲੱਗਾ ਹੈ ਕਿ 3500 ਕਰੋੜ ਦੀ ਦੱਸਦੇ ਆ ਕਿ 700 ਕਿਲੋ ਡਰੱਗਸ ਜਿਹੜੀ ਆ ਫੜੀ ਆ। 8 ਇਰਾਨੀਅਨ ਨਾਗਰਿਕ ਜਿਹੜੇ ਆ ਉਹ ਇਹਦੇ 'ਚ ਗ੍ਰਿਫਤਾਰ ਕੀਤੇ ਗਏ ਆ। ਉਧਰ ਰਾਜਧਾਨੀ ਦਿੱਲੀ ਦੇ ਵਿੱਚ ਵੀ ਆ ਕੇਜਰੀਵਾਲ ਸਾਹਿਬ ਨਸ਼ੇ ਦਾ ਮੁੱਦਾ ਚੁੱਕਦੇ ਸਨ, ਸ਼ਾਇਦ ਉਹ ਸੱਚੇ ਸੀਗੇ, ਕਿ ਰਾਜਧਾਨੀ ਦਿੱਲੀ ਦੇ ਵਿੱਚ ਵੀ 900 ਕਰੋੜ ਦੀ 82.53 ਯਾਨੀ ਲਗਭਗ ਲਾ ਲਓ ਕਿ 82.5 ਕਿਲੋ ਕੋਕੀਨ ਬਰਾਮਦ ਕੀਤੀ ਗਈ ਆ। ਤਾਂ ਇਹਦਾ ਮਤਲਬ ਪ੍ਰਵੀਨ ਜੀ ਇਹ ਆ ਕਿ ਜਿੱਦਾਂ ਜਿੱਦਾਂ ਇੰਡੀਆ ਦਾ ਅਰਥ ਬਾਜ਼ਾਰ ਚੜ ਰਿਹਾ ਹੈ, ਲੋਕਾਂ ਦੀ ਥੋੜੀ ਥੋੜੀ ਕਮਾਈ ਵੱਧ ਰਹੀ ਆ, ਤਾਂ ਇਹ ਸਮੱਸਿਆ ਆਪਾਂ ਜੇ ਕਹੀਏ ਕਿ ਕਿਸੇ ਇੱਕ ਕੋਨੇ ਤੱਕ ਨਹੀਂ ਸਿਮਟੀ। ਨਾ ਹੀ ਤੁਸੀਂ ਗੁਜਰਾਤ ਤੇ ਉਹ ਕੇਂਦਰ ਤੋਂ ਹੋਵੋ ਬਹੁਤਾ ਕਿ ਇੱਥੋਂ ਕਿਉਂ ਫੜੀ ਜਾਂਦੀ, ਕਿਉਂਕਿ ਪੋਰਟਸ ਨੇ ਅਫਗਾਨਿਸਤਾਨ, ਈਰਾਨ ਤੇ ਪਾਕਿਸਤਾਨ, ਇਹ ਜਿਹੜਾ ਟ੍ਰਾਇੰਗੂਲਰ ਬਣਦਾ ਇੱਧਰ, ਇਹਨੂੰ ਗੋਲਡਨ ਕ੍ਰੈਸਟ ਕਹਿੰਦੇ ਨੇ ਵੈਸੇ। ਇਧਰੋਂ ਇੱਕ ਟ੍ਰਾਇੰਗੂਲਰ ਬਣ ਗਿਆ ਮਿਆਂਮਾਰ ਤੇ ਲਾਓਸ ਤੇ ਇਧਰਲੀ ਸਾਈਡ ਤੋਂ, ਠੀਕ ਹੈ ਨਾ ਜੀ। ਸੋ ਇਹ ਇਧਰੋਂ ਵੀ ਆਉਂਦਾ ਤੇ ਇਧਰੋਂ ਵੀ ਆਉਂਦਾ, ਦੋ ਰਸਤੇ ਨੇ ਜੀ ਇੰਡੀਆ 'ਚ ਡਰੱਗ ਦੇ ਦਾਖਲ ਹੋਣ ਦੇ। ਕਹਿੰਦਾ ਮਤਲਬ ਇਹ ਕਿ ਠੀਕ ਆ, ਉੱਥੇ ਹੋ ਸਕਦਾ ਕੁਝ ਬੰਦੇ ਰਲੇ ਵੀ ਹੋਣ, ਪੋਟਾ ਪਾਟਾਂ ਵਾਲੇ। ਵੋਟ ਵੀ ਅੱਜ ਕੱਲ ਪ੍ਰਾਈਵੇਟ ਘਰਾਣਿਆਂ ਕੋਲ ਨੇ। ਹਾਂਜੀ ਬਿਲਕੁਲ। ਉਸ ਟਾਈਮ ਤੋਂ ਮੈਂ ਮੁਨਕਰ ਨਹੀਂ ਹੁੰਦਾ, ਪਰ ਫੜ ਵੀ ਬਹੁਤ ਜਾ ਰਹੀ ਆ, ਫੜ ਵੀ ਇੰਡੀਅਨ ਏਜੰਸੀਆਂ ਆ ਰਹੀਆਂ। ਬਟ ਇਹ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਦਾਖਲਾ ਗੇਟ ਹੈ, ਇਹ ਦਾਖਲਾ ਗੇਟ ਹੈ। ਤਾਂ ਇਸ ਕਰਕੇ ਇਹ ਹੁਣ ਇੰਡੀਆ ਦੀ ਸਮੱਸਿਆ, ਪੰਜਾਬ ਦੀ ਸਮੱਸਿਆ ਨਹੀਂ। ਇਹਨਾਂ ਨੇ ਪੰਜਾਬ ਨੂੰ ਜਿੰਨਾ ਬਦਨਾਮ ਕਰਨਾ ਸੀ ਕਰ ਲਿਆ। ਪੰਜਾਬ ਤੇ ਹੁਣ ਸਗੋਂ ਨਸ਼ੇ ਦੇ ਮਾਮਲੇ 'ਚ ਨਾ ਤੁਸੀਂ ਦੇਖਣਾ, ਮੇਰੀ ਗੱਲ ਇਹ ਨੋਟ ਕਰਕੇ ਰੱਖ ਲਿਓ, 10-20 ਸਾਲ ਤੱਕ ਪੰਜਾਬ ਜਿਹੜਾ ਉਹ ਨਸ਼ੇ ਦੇ ਮਾਮਲੇ 'ਚ ਆਪਣੇ ਆਪ ਇੱਕ ਕਹਿ ਲਓ ਕਿ ਪਾਸਾ ਪਲਟੇਗਾ। ਮੇਰਾ ਮੰਨਣਾ ਹੈ ਔਰ ਮੇਰਾ ਤਜਰਬਾ ਜ਼ਿੰਦਗੀ ਦਾ ਹੈ ਜੀ, ਕਿਉਂਕਿ ਇਹ ਸੋਸ਼ਲੀ ਚੀਜ਼ਾਂ ਵਾਪਰਦੀਆਂ ਹੁੰਦੀਆਂ ਨੇ। ਸੋ ਕਹਿਣ ਦਾ ਮਤਲਬ ਹੈ ਕਿ ਇਹ ਸਮੱਸਿਆ ਹੁਣ ਦਿੱਲੀ, ਮੁੰਬਈ, ਬੰਗਲੌਰ, ਚੰਡੀਗੜ੍ਹ, ਬਹੁਤ ਵੱਡੇ ਸ਼ਹਿਰਾਂ 'ਚ, ਕਿਉਂਕਿ ਇਹ ਮਹਿੰਗਾ ਡਰੱਗ ਆ ਰਿਹਾ ਤੇ ਜਿਹੜੇ ਐਲੀਟ ਕਲਾਸ ਵਾਲੇ ਆ, ਇਹ ਜ਼ਿਆਦਾਤਰ ਡਰੱਗ ਉਹਨਾਂ ਵਾਸਤੇ ਹੀ ਪਹੁੰਚਦਾ ਹੈ ਪ੍ਰਵੀਨ ਜੀ। ਹਾਂ ਠੀਕ ਆ, ਕੁਛ ਡਰੱਗ ਜਿਹੜਾ ਉਹ ਇੱਥੇ ਆ ਕੇ ਰਿਫਾਈਨ ਕਰਕੇ ਜਾਂ ਜਿੱਦਾਂ ਵੀ ਆ ਉਹਨੂੰ ਇੱਥੇ ਬਣਾ ਕੇ ਉਹ ਛੋਟੇ ਲੋਕਾਂ ਤੱਕ ਵੀ ਪਹੁੰਚਾਇਆ ਜਾਂਦਾ, ਪਰ ਬਹੁਤ ਵੱਡੀ ਖੇਪ ਜਿਹੜੀ ਤੁਸੀਂ ਦੇਖੋਗੇ ਮੈਥੈਮਫੈਟਾਮਾਈਨ ਹੈ ਜਾਂ ਕੋਕੀਨ ਆ, ਇਹ ਜ਼ਿਆਦਾਤਰ ਐਲੀਟ ਕਲਾਸ ਤੱਕ ਪਹੁੰਚਦੀ ਹੈ। ਪਹਿਲਾਂ ਸਭ ਤੋਂ ਵੱਡੀ ਤਰਥੱਲੀ ਉਦੋਂ ਮੱਚੀ ਸੀ ਮਿੰਟੂ, ਜਦੋਂ 3000 ਕਰੋੜ ਦਾ ਇੱਥੋਂ ਅਦਾਨੀ ਪੋਰਟ ਵੱਜਦੀ ਹੈ, ਇੱਕ ਮੁੰਦਰਾ ਪੋਰਟ, ਮਾਫ ਕਰਨਾ, ਅਦਾਨੀ ਕੋਲੇ, ਹਾਂਜੀ ਉਹ ਅਦਾਨੀ ਕੋਲੇ ਸੀਗੀ। ਉਦੋਂ ਜਿਹੜੀ ਡਰੱਗ ਫੜੀ ਗਈ ਸੀ, ਮੇਰੇ ਖਿਆਲ ਦੇਸ਼ ਦੀ ਸਭ ਤੋਂ ਵੱਡੀ ਖੇਪ ਸੀਗੀ ਹੁਣ ਤੱਕ ਦੀ। ਨਹੀਂ ਜੀ, ਹੁਣ ਤਾਂ ਉਸ ਤੋਂ ਬਾਅਦ ਵੀ ਫੜੀ ਗਈ ਆ, ਹੁਣ ਤਾਂ ਸ਼ਾਇਦ 20,000 ਕਰੋੜ ਤੱਕ ਚਲੇ ਗਈ ਜੀ। ਤੇ ਇੱਕ NRI ਦਾ ਖਾਤਾ ਸਾਫ਼ ਹੋ ਗਿਆ ਜੀ। ਅੱਜ ਦੇਖੋ ਇਹ ਠੱਗੀਆਂ ਦੇ ਮਾਮਲੇ ਆ, ਜਿਹੜੇ ਫਰਾਡ ਕਰਦੇ ਆ ਨਾ, ਆਨਲਾਈਨ ਫਰਾਡ ਹੁੰਦੇ ਆ। ਤਾਂ ਉਹਦੇ ਵਿੱਚ ਕੀ ਹੋਇਆ, ਬੜੀ ਹੈਰਾਨਗੀ ਦੀ ਗੱਲ ਆ ਕਿ ਇੱਕ ਇਨਕਮ ਟੈਕਸ ਦੇ ਅਧਿਕਾਰੀ ਜਿਹੜੇ ਕਿ ਕੈਨੇਡਾ ਜਾ ਕੇ ਵਸ ਗਏ ਸਨ, ਤਾਂ ਉਹਨਾਂ ਦਾ ਜਿਹੜਾ ਈਮੇਲ ਵਗੈਰਾ ਸੀਗਾ ਉਹ ਹੈਕ ਕਰ ਲਿਆ ਗਿਆ। ਪ੍ਰਵੀਨ ਜੀ ਕਮਾਲ ਦੀ ਗੱਲ ਹੈ ਕਿ ਉਹਨਾਂ ਨੂੰ ਕੋਈ ਮੈਸੇਜ ਹੀ ਕਨਵੇ ਨਹੀਂ ਹੋਇਆ ਤੇ ਉਹਨਾਂ ਦੇ ਖਾਤੇ ਚੋਂ ਪੈਸੇ ਨਿਕਲਦੇ ਗਏ। ਉਹ ਅੱਛਾ। ਤੇ ਹਾਂਜੀ, ਗੱਲ ਇਹ ਆ ਕਿ ਜਦੋਂ ਉਹ ਕਹਿੰਦੇ ਆ ਕਿ ਬਈ 23 ਨੂੰ ਸ਼ਾਇਦ ਉਹ ਆਏ ਸੀਗੇ ਇੱਥੇ ਸਰਾਭਾ ਨਗਰ, ਉਸ ਤੋਂ ਬਾਅਦ ਉਹ ਚਲੇ ਗਏ ਤੇ ਉਹਨਾਂ ਦੇ ਮੋਬਾਈਲ ਤੇ ਕੋਈ ਉਸ ਤੋਂ ਬਾਅਦ ਮੈਸੇਜ ਨਹੀਂ ਆਇਆ। ਤੇ ਉਸ ਤੋਂ ਬਾਅਦ ਇਹ ਜਿਹੜੀ ਮਤਲਬ ਕਿ ਸਾਰੀ ਨਿਕਾਸੀ ਹੋਈ, ਉਹ ਕਿਵੇਂ ਹੋਈ ਆ, ਸਮਝ ਤੋਂ ਪਰੇ ਦੀ ਗੱਲ ਹੈ ਕਿ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਉਹਨਾਂ ਦਾ ਈਮੇਲ ਜਾਂ ਮੈਸੇਜਿੰਗ ਵਾਲਾ ਜਿਹੜਾ ਨੰਬਰ ਸੀ ਉਹ ਸਾਰਾ ਕੁਝ ਹੈਕ ਕਰ ਲਿਆ ਗਿਆ। ਤੇ ਇਹ ਆਪਣੇ ਆਪ ਦੇ ਵਿੱਚ ਤੁਸੀਂ ਦੇਖ ਲਓ, ਇੱਥੇ ਤਾਂ ਬਹੁਤ ਕੁਝ ਚੱਲਦਾ ਸਭ। ਬਿਟਕੋਇਨ ਦੇ ਇਨਵੈਸਟਮੈਂਟ ਦੇ ਨਾਮ ਤੇ ਲੁਧਿਆਣੇ ਦੇ ਇੱਕ ਨਾਮੀ ਵਕੀਲ ਤੋਂ 1 ਕਰੋੜ ਰੁਪਈਆ ਠੱਗਿਆ ਗਿਆ ਸਾ। ਉਧਰ ਰੋਪੜ ਦੇ ਵਿੱਚ 2 ਕਰੋੜ ਰੁਪਈਆ ਟ੍ਰੇਡਿੰਗ ਦੇ ਨਾਲ, ਮਤਲਬ ਕਿ ਇੱਥੇ ਬਹੁਤ ਕੁਝ ਚੱਲਦਾ। ਸੋ ਆਪਣੇ ਖਾਤਿਆਂ ਪ੍ਰਤੀ, ਆਪਣੀਆਂ ਰਕਮਾਂ ਪ੍ਰਤੀ ਸੁਚੇਤ ਰਹੋ, ਇੱਧਰ ਬਹੁਤ ਜ਼ਿਆਦਾ ਕੰਮ ਚੱਲਦਾ। ਲਗਾਤਾਰ ਅਪਡੇਟ ਰਹੋ ਇਸ ਮਾਮਲੇ 'ਚ। ਜੀ ਮਿੰਟੂ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਧੰਨਵਾਦ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਸਮਾਪਤ ਕਰਾਂਗੇ। ਤੁਹਾਡਾ ਸਾਰਿਆਂ ਦਾ ਵੀ ਬਹੁਤ ਧੰਨਵਾਦ। ਸਤਿ ਸ੍ਰੀ ਅਕਾਲ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।